ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਭਾਰਤ ਵਿੱਚ ਕੀ ਕੁਛ ਹੋ ਰਿਹਾ, ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਕਿਸ ਤਰ੍ਹਾਂ ਦੀ ਜਿਹੜੀ ਪੋਲੀਟਿਕਸ ਆ ਉਹ ਚੱਲ ਰਹੀ ਆ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ 4082722500 ਫੋਨ ਨੰਬਰ ਹੈ ਜੀ। ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ ਤੋਂ, ਸਰਬਜੀਤ ਸਿੰਘ ਜੀ ਚੋਕੜ ਟਰਲਿਕ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹੈ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂਜੀ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਿਹੜੇ ਖਾਤੇ ਲੋਕਾਂ ਦੇ ਖੁਲਾਏ ਸੀਗੇ, ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ 15-15 ਲੱਖ ਕਿੱਥੋਂ ਆ ਗਿਆ। ਬਿਲਕੁਲ ਜੀ, ਨੋਟਬੰਦੀ ਤੋਂ ਬਾਅਦ ਬੈਂਕਾਂ ਦੇ ਵਿੱਚ ਜਮ੍ਹਾਂ ਹੋਏ ਜਿਹੜੇ ਰੁਪਈਏ ਨੇ ਉਹਨਾਂ ਦਾ ਕੁਛ ਸੱਚ ਜਿਹੜਾ ਜੀ ਉਹ ਸਾਹਮਣੇ ਆਉਣ ਲੱਗਿਆ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਦੇ ਵਿੱਚ ਇਸ ਤਰ੍ਹਾਂ ਦੇ 15,000 ਲੋਕਾਂ ਦੀ ਜਿਹੜੀ ਪਛਾਣ ਆ ਉਹ ਇਨਕਮ ਟੈਕਸ ਨੇ ਕੀਤੀ ਆ, ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਨੋਟਬੰਦੀ ਦੇ 50 ਦਿਨਾਂ ਦੇ ਅੰਦਰ 15-15 ਲੱਖ ਰੁਪਈਏ ਜਿਹੜੇ ਸੀ ਉਹ ਜਮ੍ਹਾਂ ਹੋਏ। ਇਨਕਮ ਟੈਕਸ ਡਿਪਾਰਟਮੈਂਟ ਨੇ ਇਹਨਾਂ ਨੂੰ ਨੋਟਿਸ ਭੇਜ ਕੇ ਜਵਾਬ ਜਿਹੜਾ ਮੰਗਿਆ ਤੇ 60% ਲੋਕਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕੌਣ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸਾ ਜਮ੍ਹਾਂ ਕਰਾ ਗਿਆ। ਇਹਨਾਂ ਦੇ ਵਿੱਚ ਬਹੁਤੇ ਇੱਦਾਂ ਦੇ ਨੇ ਜਿਹੜੇ ਰਿਟਰਨ ਫਾਈਲ ਕਰਦੇ ਵੇਲੇ ਆਪਣੀ ਸਾਲਾਨਾ ਇਨਕਮ 2 ਤੋਂ 3 ਲੱਖ ਰੁਪਈਏ ਜਿਹੜਾ ਜੀ ਉਹ ਦਿਖਾਉਂਦੇ ਆ। ਸੋ ਬਲੈਕ ਮਨੀ ਦੇ ਵਾਸਤੇ ਇਹ ਜਿਹੜਾ ਜੀ ਝੂਠ ਫੰਡ ਦੇ ਵਾਸਤੇ IT ਡਿਪਾਰਟਮੈਂਟ ਨੇ ਜਿਹੜਾ ਜੀ ਤਕਰੀਬਨ 40 ਇੱਕੋ ਦਿਨ ਦੇ ਵਿੱਚ ਜਿਹੜੇ ਸੀਗੇ ਉਹ ਲੋਕਾਂ ਨੂੰ ਸੱਦਿਆ ਔਰ 7 ਕਰੋੜ ਰੁਪਈਏ ਡਿਕਲੇਅਰ ਜਿਹੜੇ ਆ ਉਹ ਕੀਤੇ ਗਏ ਆ। 29 ਸਰਵੇ ਪੰਜਾਬ ਦੇ ਵਿੱਚ, 9 ਹਰਿਆਣੇ, 2 ਚੰਡੀਗੜ੍ਹ ਦੇ ਵਿੱਚ ਹੋਏ ਆ। 15 ਲੱਖ ਜਾਂ ਇਹ ਤੋਂ ਜ਼ਿਆਦਾ ਕੈਸ਼ ਜਮ੍ਹਾਂ ਕਰਨ ਵਾਲਿਆਂ ਦੇ ਮਾਮਲੇ ਦੇ ਵਿੱਚ ਜਿਹੜੇ 15,000 ਨੋਟਿਸ ਸਭ ਤੋਂ ਵੱਧ, ਇਹਦੇ ਵਿੱਚੋਂ 15,000 ਟੋਟਲ ਨੋਟਿਸ ਦੇ ਵਿੱਚੋਂ ਸਭ ਤੋਂ ਜ਼ਿਆਦਾ 9150 ਪੰਜਾਬ ਦੇ ਵਿੱਚ ਜਾਰੀ ਹੋਏ ਆ। 4000 ਹਰਿਆਣੇ 'ਚ, 1200 ਹਿਮਾਚਲ 'ਚ ਤੇ 650 ਚੰਡੀਗੜ੍ਹ ਦੇ ਵਿੱਚ ਜਮ੍ਹਾਂ ਹੋਇਆ। ਲੁਧਿਆਣੇ ਦੇ ਜਿਊਲਰ ਨੇ 16 ਕਰੋੜ ਰੁਪਈਏ ਜਮ੍ਹਾਂ ਕਰਾਏ ਨੇ ਔਰ 3500 ਇੱਦਾਂ ਦੇ ਖਾਤੇ ਵੀ ਹੈਗੇ ਆ ਜੀ ਜਿਨ੍ਹਾਂ ਦੇ ਵਿੱਚ 50-50 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਜਮ੍ਹਾਂ ਹੋਈ ਹੈ। ਔਰ ਇਹਦੇ ਵਿੱਚ ਬੇਨਾਮੀ ਜਿਹੜਾ ਪੈਸਾ ਉਹ ਜਮ੍ਹਾਂ ਹੋਇਆ, ਬੇਨਾਮੀ ਪ੍ਰਾਪਰਟੀ ਐਕਟ ਦੇ ਤਹਿਤ ਇਹ ਜਿਹੜਾ ਜੀ ਇਹ ਸੀਲ ਕੀਤਾ ਜਾਊਗਾ ਸਾਰੇ ਦਾ ਸਾਰਾ। ਔਰ IT ਡਿਪਾਰਟਮੈਂਟ ਨੂੰ ਇਸ ਤਰ੍ਹਾਂ ਦੇ ਖਾਤਿਆਂ ਦਾ ਵੀ ਪਤਾ ਲੱਗਿਆ ਜੀ ਜਿਨ੍ਹਾਂ ਦੇ ਵਿੱਚ ਖਾਤਿਆਂ ਦੇ ਜਿਨ੍ਹਾਂ ਦੇ ਨਾਂ ਦੇ ਉੱਤੇ ਖਾਤੇ ਨੇ ਉਹਨਾਂ ਦੀ ਬਿਨਾਂ ਜਾਣਕਾਰੀ ਤੋਂ ਹੀ ਇਹ ਜਿਹੜੇ ਆ ਉਹ ਪੈਸੇ ਜਮ੍ਹਾਂ ਕਰਾਏ ਗਏ ਆ। ਜਿਹੜੇ ਸੁਨਿਆਰੇ ਨੇ, ਜਿਊਲਰ ਤੇ ਪੈਟਰੋਲ ਪੰਪ ਮਾਲਕ ਜਿਹੜੇ ਨੇ ਉਹਨਾਂ ਦੇ ਖਾਤਿਆਂ ਦੇ ਉੱਤੇ ਨੇੜਲੀ ਨਿਗਾਹ ਜਿਹੜੀ ਆ ਉਹ ਇਨਕਮ ਟੈਕਸ ਡਿਪਾਰਟਮੈਂਟ ਰੱਖ ਰਿਹਾ, ਕਿਉਂਕਿ ਇੱਕ ਤਾਂ ਜਿਹੜੇ ਲੋਕਾਂ ਨੇ ਵੱਡੀ ਗਿਣਤੀ 'ਚ ਸੋਨਾ ਖਰੀਦਿਆ, ਸੈਕੰਡਲੀ ਜਿਹੜਾ ਪੈਸਾ ਪੈਟਰੋਲ ਪੰਪਾਂ ਦੇ ਉੱਤੇ ਚੱਲ ਸਕਦਾ ਸੀਗਾ ਕਿਉਂਕਿ ਨੋਟ ਦੇਰ ਤੱਕ ਉੱਥੇ ਚੱਲਦੇ ਰਹੇ, ਉਹਨਾਂ ਦੇ ਖਾਤਿਆਂ ਦੇ ਉੱਤੇ ਵੀ ਨੇੜਲੀ ਨਿਗਾਹ ਜਿਹੜੀ ਆ ਉਹ ਰੱਖੀ ਜਾ ਰਹੀ ਹੈ ਜੀ। ਦੇਖਣਗੇ ਕਿ ਕਾਲਾ ਧਨ ਕਿੱਥੋਂ ਆਇਆ। ਕਾਲੇ ਧਨ ਦੀ ਤਾਂ ਹੁਣ ਗੱਲਬਾਤ ਹੀ ਨਹੀਂ ਹੁੰਦੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਇੱਕ ਡਰਾਮਾ ਹੋ ਰਿਹਾ ਜੀ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਨਹਿਰ ਦੇ ਨਾਂ ਥੱਲੇ, ਤੇ ਉਸ ਦੇ ਵਿੱਚ ਇਹ ਪਤਾ ਲੱਗਦਾ ਕਿ ਹਰਿਆਣਾ ਦੀ ਸਰਕਾਰ ਨੇ ਐਲਾਨੋ ਨੂੰ ਉਤਸ਼ਾਹ ਦਿੱਤਾ ਆ ਕਿ ਜੋ ਕਰਨਾ ਹੈ ਕਰ ਲਓ। ਬਿਲਕੁਲ ਜੀ, ਐਕਚੁਅਲੀ 2 ਨਾਕੇ ਜਿਹੜੇ ਲੱਗੇ ਹੋਏ ਸੀਗੇ। ਇੱਕ ਤਾਂ ਵੱਡਾ ਨਾਕਾ ਜਿਹੜਾ ਪੰਜਾਬ ਵਾਲੀ ਸਾਈਡ ਤੇ ਲੱਗਿਆ ਸੀਗਾ, ਦੂਜਾ ਨਾਕਾ ਸ਼ੰਭੂ ਦੇ ਦੂਏ ਪਾਸੇ ਹਰਿਆਣੇ ਵਾਲੀ ਸਾਈਡ ਦੇ ਉੱਤੇ ਜਿਹੜਾ ਉਹ ਵੱਡਾ ਲੱਗਿਆ ਸੀਗਾ। ਇਹ ਨਾਕਾ ਜਿਹੜਾ ਸੀਗਾ ਇੱਥੇ ਜਿਹੜੀ ਹਰਿਆਣੇ ਦੀ ਪੁਲਿਸ ਸੀਗੀ ਉਹਨੇ ਅਨਾਊਂਸਮੈਂਟ ਜ਼ਰੂਰ ਕੀਤੀ, ਇਹ ਕਿਹਾ ਕਿ ਸੁਪਰੀਮ ਕੋਰਟ ਦੇ ਜਿਹੜੇ ਨਿਰਦੇਸ਼ ਨੇ ਉਹਨਾਂ ਨੂੰ ਮੰਨਿਆ ਜਾਵੇ, ਤੁਹਾਨੂੰ ਰੈਲੀ ਕਰਨ ਦੀ ਇਜਾਜ਼ਤ ਹੈ, ਅੱਗੇ ਵਧਣ ਦੀ ਇਜਾਜ਼ਤ ਨਹੀਂ ਹੈ। ਪਰ ਇੰਨੀ ਅਨਾਊਂਸਮੈਂਟ ਜਿਹੜੀ ਸੀ ਉਹ ਕਰਕੇ ਪੁਲਿਸ ਪਿੱਛੇ ਹਟ ਗਈ ਤੇ ਇਨੈਲੋ ਵਰਕਰ ਜਿਹੜੇ ਸੀਗੇ ਜੀ ਉਹਨਾਂ ਨੂੰ ਬਿਲਕੁਲ ਖੁੱਲ੍ਹ ਕੇ ਜਿਹੜਾ ਜੀ ਅੱਗੇ ਜਾਣ ਦਿੱਤਾ ਗਿਆ। 2 ਸੂਬਿਆਂ ਦੀ ਘੱਟ, 2 ਸਿਆਸੀ ਪਾਰਟੀਆਂ ਦੀ ਘੱਟ ਇਉਂ ਜਾਪਦਾ ਸੀਗਾ ਜੀ ਜਿਵੇਂ 2 ਮੁਲਕਾਂ ਦੀ ਲੜਾਈ ਜਿਹੜੀ ਆ ਉਹ ਲੱਗਣ ਵਾਲੀ ਹੋਵੇ। ਜਿਸ ਕਿਸਮ ਦੇ ਨਾਲ ਇਨੈਲੋ ਵਰਕਰਾਂ ਨੂੰ ਉਤਸ਼ਾਹਿਤ ਕਰਕੇ ਜਿਹੜਾ ਉਹ ਹਰਿਆਣੇ ਵਾਲੀ ਸਾਈਡ ਤੋਂ ਭੇਜਿਆ ਗਿਆ, ਤੋਰਿਆ ਗਿਆ, ਉੱਥੋਂ ਇੱਕ ਗੱਲ ਤਾਂ ਪਹਿਲੀ ਇਹ ਸਾਹਮਣੇ ਆਈ ਜੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੁਝ ਜਿਹੜੇ ਮੰਤਰੀ ਨੇ ਉਹ ਬਿਆਨਬਾਜ਼ੀ ਜ਼ਰੂਰ ਕਰਦੇ ਰਹੇ ਪਰ ਵਿੱਚੋਂ ਉਹ ਖੁਸ਼ ਸਨ ਕਿ ਇਹ ਮਸਲਾ ਜਿਹੜਾ ਜੀ ਵਾਹਵਾ ਉਭਰਿਆ ਹੋਇਆ, ਕਿਉਂਕਿ ਜਾਟ ਅੰਦੋਲਨ ਜਿਹੜਾ ਜੀ ਉਹਦੀਆਂ ਖਬਰਾਂ ਠੰਡੀਆਂ ਪੈ ਗਈਆਂ ਇਹਦੇ ਥੱਲੇ। ਇਹੀ ਹਰਿਆਣੇ ਦੀ ਸਰਕਾਰ ਜਿਹੜੀ ਆ ਉਹ ਚਾਹੁੰਦੀ ਸੀ। ਅੱਗੇ ਜਦੋਂ ਆਏ ਨੇ ਤਾਂ ਉੱਥੇ ਵੀ ਉਹਨਾਂ ਦਾ VIP ਸਵਾਗਤ ਜਿਹੜਾ ਸੀਗਾ ਜੀ ਉਹ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕਰਨ ਦੀ ਹਦਾਇਤ ਸੀਗੀ।
ਪਾਣੀ ਦੀ ਲੜਾਈ ਉਹ ਲੜਨ ਆਏ ਤੇ ਉਹਨਾਂ ਨੂੰ ਪਾਣੀ ਜਿਹੜਾ ਸੀਗਾ ਜੀ ਉਹ ਦਿੰਦੇ ਰਹੇ ਪੀਣ ਵਾਲਾ, ਜਿਹੜਾ ਸੀਗਾ ਬੋਟਲ ਦੇ ਰੂਪ ਦੇ ਵਿੱਚ। ਜਿਹੜਾ ਪੁਲਿਸ ਦੇ ਵੱਲੋਂ ਲੰਗਰ ਇੱਕ ਲਾਇਆ ਹੋਇਆ ਸੀਗਾ ਜੀ ਪੁਲਿਸ ਵਾਲਿਆਂ ਦੇ ਵਾਸਤੇ, ਉੱਥੇ ਵੀ ਬਹੁਤੇ ਇਨੈਲੋ ਵਰਕਰਾਂ ਨੂੰ ਲੰਗਰ ਜਿਹੜਾ ਸੀ ਉਹ ਖਵਾਇਆ ਗਿਆ। ਇਹ ਕਿਹਾ ਗਿਆ ਜੀ ਕਿ ਫੋਰਸ ਨੂੰ ਸਖਤ ਹਦਾਇਤਾਂ ਸੀਗੀਆਂ ਪੰਜਾਬ ਦੀ ਫੋਰਸ ਨੂੰ, ਪੰਜਾਬ ਸਰਕਾਰ ਦੀ ਤਰਫੋਂ, ਕਿ ਉਹ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਨਾਲ ਜੇ ਉਹਨਾਂ ਦੀ ਖਹਿਬਾਜ਼ੀ ਹੁੰਦੀ ਆ, ਕੋਈ ਗਾਲ ਨਹੀਂ ਕੱਢਣੀ, ਕੋਈ ਮੰਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਨਾ, ਤੇ ਨਾ ਗੋਲੀ ਵਾਲੀ ਜਿਹੜੀ ਹੈ ਜੀ, ਭਾਵੇਂ ਉਹ ਹਵਾ ਦੇ ਵਿੱਚ ਚਲਾਉਣ ਵਾਲੀ ਗੱਲ ਹੋਵੇ, ਨਾ ਉਹ ਗੋਲੀ ਜਿਹੜੀ ਹੈ ਉਹ ਚਲਾਉਣੀ ਹੈ। ਸੋ ਇਹ ਜਿਹੜੀਆਂ ਹਦਾਇਤਾਂ ਸਨ, VIP ਹਦਾਇਤਾਂ ਦਿੱਤੀਆਂ ਗਈਆਂ ਸਨ ਪੁਲਿਸ ਨੂੰ, ਇਹ ਦਿੱਤੀਆਂ ਗਈਆਂ ਸਨ ਜੀ ਹਰਿਆਣੇ ਤੋਂ ਆਉਣ ਵਾਲੇ ਜਿਹੜੇ ਇਨੈਲੋ ਦੇ ਵਰਕਰ ਨੇ ਉਹਨਾਂ ਦੇ ਵਾਸਤੇ। ਪਰ ਇਸ ਤਰ੍ਹਾਂ ਦੀਆਂ ਹਦਾਇਤਾਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਕਦੀ ਵੀ ਜਿਹੜੀਆਂ ਉਹ ਨਹੀਂ ਦਿੱਤੀਆਂ ਗਈਆਂ। ਉਹ ਚਾਹੇ ਇੱਥੇ ਬੇਰੁਜ਼ਗਾਰਾਂ ਦਾ ਕੁਟਾਪਾ ਹੋਵੇ, ਕੁੜੀਆਂ ਦਾ ਹੋਵੇ, ਨੌਜਵਾਨਾਂ ਦਾ ਹੋਵੇ, ਤੇ ਚਾਹੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਘਟਨਾਵਾਂ ਵਾਪਰੀਆਂ ਨੇ ਉਹਦੇ ਵਿੱਚ, ਜਦੋਂ ਬਾਈਬਲ ਕਲਾਂ ਤੇ ਬਰਗਾੜੀ ਕਾਂਡ ਜਿਹੜੇ ਹੋਏ ਆ, ਉਹਨਾਂ ਦੇ ਵਿੱਚ ਕਦੀ ਇਸ ਤਰ੍ਹਾਂ ਦੀਆਂ ਹਦਾਇਤਾਂ ਇਸ ਸੂਬੇ ਦੇ ਲੋਕਾਂ ਦੇ ਵਾਸਤੇ, ਸੂਬੇ ਦੀ ਫੋਰਸ ਨੂੰ ਨਹੀਂ ਸਨ ਦਿੱਤੀਆਂ ਗਈਆਂ ਜੀ। ਉਦੋਂ ਨਿਪਟਣ ਦੀ ਗੱਲ ਜਿਹੜੀ ਆ ਉਹ ਕਹੀ ਗਈ ਸੀ। ਇਹ ਦੋਗਲੀਆਂ ਗੱਲਾਂ ਜਿਹੜੀਆਂ ਜੀ ਉਹ ਕੱਲ ਦੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸਾਹਮਣੇ ਆਈਆਂ ਨੇ ਜੀ। ਬਿਲਕੁਲ ਜੀ, ਜਦੋਂ ਕਿਤੇ ਪੰਜਾਬ ਦੀ ਗੱਲ ਹੁੰਦੀ ਆ, ਜਾਂ ਜੌਬਾਂ ਦੀ ਹੋਵੇ, ਜਾਂ ਤੁਸੀਂ ਦੱਸਿਆ ਕਿ ਬੇਅਦਬੀ ਦੀ ਗੱਲ ਹੋਵੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਭਾਵੇਂ ਸਿਰਸੇ ਵਾਲੇ ਸਾਧ ਦਾ ਰੌਲਾ ਹੋਵੇ, ਉੱਥੇ ਗੋਲੀ ਦੇ ਹੁਕਮ ਦਿੱਤੇ ਜਾਂਦੇ ਕਿ ਗੋਲੀ ਚਲਾ ਦਿਓ। ਅੱਗੇ ਆਪਾਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੇ ਹੁਕਮ ਦਿੱਤੇ ਆ ਕਿ ਜਿਹੜੇ ਨਸ਼ਾ ਕੇਂਦਰ ਆ ਉਹਨਾਂ ਦੇ ਵਿੱਚੋਂ ਜਿਹੜੇ ਅਫਸਰਾਂ ਨੂੰ ਪਰਾਂ ਕਰ ਦਿੱਤਾ ਜਾਵੇ ਤੇ ਸੋਸ਼ਲ ਵਰਕਰਾਂ ਨੂੰ ਉੱਥੇ ਲਾਇਆ ਜਾਵੇ। ਇਹ ਬੜਾ ਅਹਿਮ ਜਿਹੜਾ ਜੀ ਗੱਲ ਹੈ, ਬੜਾ ਇਹ ਅਹਿਮ ਸਬਜੈਕਟ ਹੈ, ਕਿਉਂਕਿ ਪੰਜਾਬ ਦੇ ਵਿੱਚ ਬੇਸ਼ੱਕ ਚਲੋ ਜਿਹੜੀ ਜਾ ਰਹੀ ਸਰਕਾਰ ਹੈ ਉਹ ਤਾਂ ਇਹ ਦਾਅਵਾ ਕਰਦੀ ਰਹੀ ਹੈ ਕਿ ਪੰਜਾਬ ਦੇ ਵਿੱਚ ਨਸ਼ੇੜੀ ਹੈ ਨਹੀਂ ਗੇ, ਪੰਜਾਬ ਦੇ ਵਿੱਚ ਨਸ਼ਾ ਹੈ ਨਹੀਂ ਗਾ। ਹਾਂ, ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਆਗੂ ਜਿਹੜੇ ਸੀਗੇ ਉਹ ਵੋਟਾਂ ਤੋਂ ਜਿਹੜਾ ਚੋਣ ਜ਼ਾਬਤਾ ਪਹਿਲਾਂ ਲੱਗਣ ਤੋਂ ਐਨ ਪਹਿਲਾਂ ਉਦਘਾਟਨ ਵੀ ਜਿਹੜਾ ਜੀ ਉਹ ਕਰਦੇ ਫਿਰਦੇ ਸੀਗੇ ਇਹਨਾਂ ਨਸ਼ਾ ਛਡਾਊ ਸੈਂਟਰਾਂ ਦਾ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਸ਼ਾ ਛਡਾਊ ਸੈਂਟਰਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਤੋਂ ਨੌਕਰਸ਼ਾਹਾਂ ਨੂੰ ਬਾਹਰ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਇਹ ਕਿਹਾ ਗਿਆ ਜੀ ਕਿ ਇਹਨਾਂ ਨੌਕਰਸ਼ਾਹਾਂ ਦੀ ਜਗ੍ਹਾ ਦੇ ਉੱਤੇ, ਅਫਸਰਾਂ ਦੀ ਜਗ੍ਹਾ ਦੇ ਉੱਤੇ ਸਮਾਜ ਸੇਵਕਾਂ ਨੂੰ, ਮਨੋਵਿਗਿਆਨੀਆਂ ਨੂੰ ਤੇ ਸਮਾਜ ਦੇ ਵਾਸਤੇ ਕੰਮ ਕਰਨ ਵਾਲੇ ਜਿਹੜੇ ਲੋਕ ਨੇ, ਸੋਸ਼ਲ ਵਰਕਰ ਜਿਹੜੇ ਨੇ, ਉਹਨਾਂ ਨੂੰ ਸ਼ਾਮਲ ਕੀਤਾ ਜਾਵੇ। 2 ਮੈਂਬਰੀ ਜਿਹੜਾ ਇਹ ਬੈਂਚ ਸੀਗਾ ਜੀ, ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਨਿਰਦੇਸ਼ ਜਿਹੜੇ ਜਾਰੀ ਕੀਤੇ ਆ ਕਿ ਇਹਦੇ ਉੱਤੇ ਦੁਬਾਰਾ ਤੋਂ ਵਿਚਾਰ ਕੀਤਾ ਜਾਵੇ, ਕਮੇਟੀਆਂ ਦੇ ਵਿੱਚੋਂ ਅਫਸਰਾਂ ਨੂੰ ਬਾਹਰ ਕੀਤਾ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਨੌਕਰਸ਼ਾਹਾਂ ਦੇ ਕੋਲੇ, ਅਫਸਰਾਂ ਦੇ ਕੋਲੇ ਇੰਨਾ ਸਮਾਂ ਨਹੀਂ ਹੈਗਾ ਕਿ ਉਹ ਇਹਨਾਂ ਕਮੇਟੀਆਂ ਦੇ ਵਿੱਚ ਕੰਮ ਕਰ ਸਕਣ, ਔਰ ਇੱਦਾਂ ਦੇ ਸਮੇਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਲੋਕ, ਇਹੋ ਜਿਹੇ ਲੋਕ ਇਹਨਾਂ ਦੀ ਜਗ੍ਹਾ ਦੇ ਉੱਤੇ ਬਿਠਾਏ ਜਾਣ ਜਿਹੜੇ ਸਮਾਂ ਦੇ ਸਕਦੇ ਆ, ਜਿਨ੍ਹਾਂ ਨੂੰ ਇਸ ਸਮੱਸਿਆ ਦੇ ਬਾਰੇ ਦੇ ਵਿੱਚ ਬਿਹਤਰ ਪਤਾ ਆ ਤੇ ਉਹਨਾਂ ਦੀ ਕਮਿਟਮੈਂਟ ਵੀ ਸੁਸਾਇਟੀ ਦੇ ਪ੍ਰਤੀ ਹੈਗੀ ਆ ਕਿ ਉਹ ਨਸ਼ਾ ਜਿਹੜਾ ਜੀ ਇਹਨੂੰ ਪਾਸੇ ਕਰਨਾ ਚਾਹੁੰਦੇ ਨੇ। ਹੋ ਸਕਦਾ ਹੈ ਛੋਟੀ ਖਬਰ ਹੋਵੇ, ਪਰ ਦੇਖਿਆ ਜਾਵੇ ਤਾਂ ਇਹਦਾ ਮਤਲਬ ਜਿਹੜਾ ਜੀ ਬਹੁਤ ਵੱਡਾ ਹੈ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਸ਼ਾਇਦ ਸਮਝਦੀ ਹੈ ਕਿ ਕਰੋੜਾਂ ਰੁਪਈਏ ਲਾ ਕੇ ਜਿਹੜੇ ਨਸ਼ਾ ਛਡਾਊ ਸੈਂਟਰ ਬਣਾਏ ਗਏ ਆ, ਇਹ ਇੱਕ ਕਿਸਮ ਦੇ ਨਾਲ ਚਿੱਟੇ ਹਾਥੀ ਸਾਬਤ ਹੋ ਰਿਹਾ। ਉਹਦਾ ਪ੍ਰਮੁੱਖ ਕਾਰਨ ਹੀ ਇਹ ਆ ਕਿ ਇੱਥੇ ਅਫਸਰ ਜਿਹੜੇ ਨੇ ਜੀ ਉਹਨਾਂ ਦੀ ਭੀੜ ਆ ਸਾਰੀਆਂ ਕਮੇਟੀਆਂ ਦੇ ਵਿੱਚ, ਉਹ ਆਪਣੇ ਤਰੀਕੇ ਦੇ ਨਾਲ ਚੱਲਦੇ ਨੇ, ਨਾ ਕੋਈ ਮੀਟਿੰਗ ਵਗੈਰਾ ਜਿਹੜੀ ਹੈ ਜੀ ਉਹ ਸੱਦਦੇ ਨੇ। ਇਹਦੀ ਇੱਕ ਵੱਡੀ ਮਿਸਾਲ ਵੈਸੇ ਦੇਖਿਆ ਜਾਵੇ ਪਟਿਆਲੇ ਦੀ ਵੀ ਹੈ। 417 ਕਰੋੜ ਰੁਪਈਆ ਲਾ ਕੇ ਇੱਥੇ ਨਸ਼ਾ ਛਡਾਊ ਸੈਂਟਰ ਬਣਾਇਆ ਗਿਆ। ਜਦੋਂ ਇਹ ਚੋਣ ਜ਼ਾਬਤਾ ਲੱਗਣਾ ਸੀ ਉਦੋਂ 2 ਦਿਨ ਪਹਿਲਾਂ ਜਿਹੜੇ ਸੀਗੇ ਜੀ ਇੱਥੇ ਆ ਕੇ ਜਿਹੜੇ ਜੋਸ਼ੀ ਸਾਹਿਬ ਨੇ ਉਹ ਇਹਦਾ ਉਦਘਾਟਨ ਕਰਕੇ ਗਏ ਆ। ਅੱਜ ਤੱਕ ਇਹਦਾ ਜੰਦਰਾ ਨਹੀਂ ਖੁੱਲਿਆ, ਕਿਉਂਕਿ ਅੰਦਰ ਨਾ ਕੋਈ ਫਰਨੀਚਰ ਹੈ, ਨਾ ਜਿਹੜਾ ਜੀ ਬਾਕੀ ਸਮਾਨ ਆ ਉਹ ਜਿਹੜਾ ਜੀ ਹੈਂਡਓਵਰ ਵੀ ਨਹੀਂ ਕੀਤਾ ਗਿਆ ਅਜੇ ਤੱਕ ਰਜਿੰਦਰਾ ਹਸਪੀਟਲ ਦੇ। ਇੰਨੇ ਪੈਸੇ ਲਾ ਕੇ ਬਹੁਤੇ ਜਗ੍ਹਾ ਦੇ ਉੱਤੇ ਜਿਹੜੇ ਨਸ਼ਾ ਛਡਾਊ ਸੈਂਟਰ ਨੇ ਉਹ ਬੰਦ ਜਿਹੜੇ ਪਏ ਨੇ, ਔਰ ਇਸੇ ਕਰਕੇ ਇਹ ਨਸ਼ਾ ਮੁਕਤੀ ਕੇਂਦਰਾਂ ਦੀ ਦੇਖ ਰੇਖ ਦੇ ਵਾਸਤੇ ਜਿਹੜੀ ਸਟੇਟ ਲੈਵਲ ਕਮੇਟੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਬਣਾਈਆਂ ਗਈਆਂ, ਉਹਦੇ ਹਾਈ ਕੋਰਟ ਨੇ ਕਿਹਾ ਕਿ ਇਹਨੂੰ ਅਫਸਰਸ਼ਾਹੀ ਜਿਹੜੀ ਆ ਜੀ ਉਹ ਚਲਾ ਰਹੀ ਆ। ਉਹਨਾਂ ਨੇ ਇਹਦੇ ਉੱਤੇ ਕਿੰਤੂ ਪਰੰਤੂ ਕੀਤਾ ਹਾਈ ਕੋਰਟ ਨੇ ਕਿ ਪੂਰੇ ਸਾਲ ਦੇ
ਦੇ ਵਿੱਚ ਇਸ ਕਮੇਟੀ ਦੀ ਇੱਕ ਵੀ ਬੈਠਕ ਨਹੀਂ ਹੋਈ, ਜਿਹਦੇ ਕਰਕੇ ਜਿਹੜਾ ਜੀ ਇਹਨਾਂ ਨੂੰ ਇਹਨਾਂ ਅਫਸਰਾਂ ਦੀ ਦੇਖ ਰੇਖ ਹੇਠ ਚਲਾਇਆ ਹੀ ਨਹੀਂ ਜਿਹੜਾ ਜੀ ਉਹ ਜਾ ਸਕਦਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇਦੋਂ ਪਹਿਲਾਂ ਕਿ ਨਸ਼ਾ ਮੁਕਤੀ ਸੈਂਟਰਾਂ ਦੀ ਹਾਲਤ ਹੀ ਖਰਾਬ ਹੋ ਜਾਵੇ, ਇਹਨਾਂ ਨੂੰ ਇੱਕ ਕਿਸਮ ਦੇ ਨਾਲ ਕਮੇਟੀਆਂ ਨੂੰ ਹੈਂਡਓਵਰ ਜਿਹੜਾ ਜੀ ਉਹ ਕਰੋ ਜਿਹੜੇ ਸੋਸ਼ਲ ਵਰਕਰ ਨੇ ਉਹਨਾਂ ਦੇ। ਹੁਣ ਵੇਖਣਾ ਇਹ ਹੋਊਗਾ ਜੀ ਕਿ ਮੇਰਾ ਖਿਆਲ ਇਹ ਤਾਂ ਬਹੁਤਾ ਕੰਮ ਤਾਂ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਆਉਣ ਵਾਲੀ ਹੀ ਕਰੂਗੀ। ਸੋ ਪਹਿਲ ਦੇ ਆਧਾਰ ਦੇ ਉੱਤੇ, ਕਿਉਂਕਿ ਬਹੁਤੇ ਜਿਹੜੀਆਂ ਸਰਕਾਰਾਂ ਆਉਣ ਵਾਲੀਆਂ ਨੇ ਜਿਹੜੀਆਂ ਉਹਨਾਂ ਨੇ ਇਹ ਵਾਅਦਾ ਕੀਤਾ ਹੋਇਆ ਨਸ਼ਾ ਛਡਾਉਣ ਦਾ, ਤੇ ਜੇ ਨਸ਼ਾ ਮੁਕਤੀ ਸੈਂਟਰ ਵਾਕਿਆ ਹੀ ਜਿਹੜੇ ਨੇ ਉਹ ਕਰਵਾ ਦਿੱਤੇ ਜਾਂ ਅੰਦਰ ਕਰ ਦਿੱਤੇ ਜਾਂਦੇ ਨੇ ਸੋਸ਼ਲ ਵਰਕਰਾਂ ਦੇ, ਤਾਂ ਇਹਨਾਂ ਦੇ ਵਧੀਆ ਨਤੀਜੇ ਮਿਲ ਸਕਦੇ ਆ ਜੀ। ਬਿਲਕੁਲ ਜੀ, ਡਾਕਟਰ ਤਾਂ ਜੋ ਕਰਦੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ। ਤੇ ਅੱਗੇ ਆਪਾਂ ਗੱਲ ਕਰਦੇ ਆ ਪਾਣੀਆਂ ਦੀ। ਫਿਰ ਪੰਜਾਬ ਦੇ ਵੱਖ-ਵੱਖ ਨੇਤਾਵਾਂ ਨੇ ਪਾਣੀ ਤੇ ਆਪਣਾ ਹੱਕ ਜਤਾਇਆ ਜੀ, ਕਿਉਂਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਨੇਤਾ, ਕੋਈ ਵੀ ਪਾਰਟੀ ਜਿਹੜੀ ਹੈ ਜੀ ਉਹ ਪਿੱਛੇ ਨਹੀਂ ਰਹਿਣਾ ਚਾਹੁੰਦੀ ਸੀਗੀ। ਇਸ ਕਰਕੇ ਇਹਦੇ ਉੱਤੇ ਜਿਹੜੇ ਨੇਤਾ ਨੇ ਜੀ ਉਹਨਾਂ ਨੇ ਹੱਕ ਜਿਹੜਾ ਜਤਾਇਆ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਲਿੰਕ ਨਹਿਰ ਦਾ ਨਿਰਮਾਣ ਜਿਹੜਾ ਜੀ ਜੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੀਤਾ ਜਾਂਦਾ ਤਾਂ ਉਹ ਕਹਿੰਦੇ ਇਹਦੇ ਨਾਲ ਪੰਜਾਬ ਦੇ ਵਿੱਚ ਮੁੜ ਕੇ ਬੁਰੇ ਦਿਨਾਂ ਦਾ ਖਤਰਾ ਜਿਹੜਾ ਜੀ ਉਹ ਖੜਾ ਹੋ ਸਕਦਾ। ਇਹ ਹਊਆ ਖੜਾ ਕੀਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਉਹ ਕਹਿੰਦੇ ਕਿ ਪੰਜਾਬ ਜਿਹੜਾ ਜੀ ਉਹ ਅੱਤਵਾਦ ਵੱਲ ਨੂੰ ਵਧੂਗਾ ਜੇ ਇੱਥੇ ਧੱਕੇ ਦੇ ਨਾਲ ਜੇਕਰ ਇੱਥੇ ਖੁਦਾਈ ਨਹਿਰ ਦੀ ਕਰਵਾਈ ਜਾਂਦੀ ਆ। ਉਧਰ ਜਿਹੜੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਬੇਲੋੜੀ ਹੈ, ਪੱਖਪਾਤੀ ਹੈ, ਅਨਿਆਂਪੂਰਨ ਹੈ ਤੇ ਗੈਰ ਸੰਵਿਧਾਨਕ ਹੈ। ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਸੰਵਿਧਾਨਕ ਤੇ ਕੁਦਰਤੀ ਹੱਕਾਂ ਦੇ ਉੱਤੇ ਇਹ ਜਿਹੜਾ ਜੀ ਉਹ ਛਾਪਾ ਮਾਰਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਦੇ ਵੱਲੋਂ ਸੁਪਰੀਮ ਕੋਰਟ ਤੋਂ ਪੰਜਾਬ ਦੇ ਪਾਣੀਆਂ ਬਾਰੇ ਕੀਤੇ ਸਮਝੌਤੇ ਰੱਦ ਕਰਨ ਬਾਰੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਕਾਨੂੰਨ ਬਾਰੇ ਸਿਰਫ ਰਾਏ ਮੰਗੀ ਸੀਗੀ ਔਰ ਫੈਸਲਾ ਦੇਣ ਦਾ ਹੱਕ ਰਾਸ਼ਟਰਪਤੀ ਦੇ ਕੋਲੇ ਆ, ਪਰ ਅਦਾਲਤ ਨੇ ਇਹ ਜਿਹੜੀ ਹੈ ਜੀ ਹੱਦ ਲੰਘ ਕੇ ਨਹਿਰ ਬਣਾਉਣ ਦੇ ਹੁਕਮ ਜਿਹੜੇ ਆ ਉਹ ਚਾੜੇ ਆ, ਜਿਹੜੇ ਕਿ ਕਿਸੇ ਵੀ ਹਾਲਤ ਦੇ ਵਿੱਚ ਮੰਨੇ ਨਹੀਂ ਜਾ ਸਕਦੇ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ ਭਗਵੰਤ ਮਾਨ ਹੋਰਾਂ ਨੇ ਪਾਰਟੀ ਦੇ ਆਧਾਰ ਦੇ ਉੱਤੇ ਜਿਹੜਾ ਜੀ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਕਮਿਟਡ ਹੈ ਇਸ ਗੱਲ ਦੇ ਵਾਸਤੇ ਕਿ ਪੰਜਾਬ ਦੇ ਪਾਣੀਆਂ ਦੀ ਉਹ ਰਾਖੀ ਕਰੂਗੀ। ਉਹਨਾਂ ਨੇ ਸਵਾਲ ਜਿਹੜੇ ਇਨੈਲੋ ਦੇ ਉੱਤੇ ਵੀ ਉਠਾਏ ਨੇ ਕਿ 10 ਸਾਲ ਤੱਕ ਇਨੈਲੋ ਚੁੱਪ ਕਿਉਂ ਰਹੀ, ਕਿਉਂਕਿ ਉਹਨਾਂ ਦੇ ਨੇੜਲਿਆਂ ਦਾ ਪੰਜਾਬ ਦੇ ਵਿੱਚ ਰਾਜ ਸੀਗਾ ਤੇ ਉਹ ਉਹਨਾਂ ਦੇ ਰਾਜ ਨੂੰ ਖਤਰੇ 'ਚ ਨਹੀਂ ਸੀ ਪਾਉਣਾ ਚਾਹੁੰਦੇ। ਉਹਨਾਂ ਨੇ ਇਹ ਵੀ ਸਵਾਲ ਖੜਾ ਕੀਤਾ ਜੀ ਕਿ ਜਦੋਂ ਕੋਈ ਫੌਜ ਹਾਰਦੀ ਆ, ਪਿੱਛੇ ਹਟਣ ਲੱਗਦੀ ਆ ਉਹ, ਤੇ ਉਹ ਅਕਸਰ ਜਿਹੜੀਆਂ ਲੈਂਡ ਮਾਈਨਸ ਨੇ ਉਹ ਉੱਥੇ ਵਿਛਾ ਜਾਂਦੀ ਆ ਤਾਂ ਕਿ ਜਦੋਂ ਦੂਜੀ ਫੌਜ ਆਵੇ ਤੇ ਉਹਦਾ ਕੁਝ ਨੁਕਸਾਨ ਹੋਵੇ। ਉਹਨਾਂ ਕਿਹਾ ਕਿ ਇਨੈਲੋ ਦੇ ਰਾਹੀਂ ਅਕਾਲੀ ਦਲ ਇਸੇ ਕਿਸਮ ਦੀਆਂ ਲੈਂਡ ਮਾਈਨਸ ਜਿਹੜੀਆਂ ਉਹ ਵਿਛਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਅਸੀਂ ਤਾਂ ਜਾ ਰਹੇ ਹਾਂ ਆਉਣ ਵਾਲੀ ਸਰਕਾਰ ਦੇ ਵਾਸਤੇ ਟੋਏ ਜਿਹੜੇ ਆ ਉਹ ਪੁੱਟ ਕੇ ਜਾਈਏ। ਸੋ ਇਹ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਨੇ ਇਹਦੇ ਉੱਤੇ ਆਪੋ ਆਪਣੇ ਪ੍ਰਤੀਕਰਮ ਜਿਹੜੇ ਉਹ ਦਿੱਤੇ ਨੇ ਜੀ। ਬਿਲਕੁਲ ਜੀ, ਹੁਣ ਕਿਉਂ ਯਾਦ ਆਇਆ? ਕਾਫੀ ਦੇਰ ਤੋਂ ਜੀ ਇਹ ਮੁੱਦਾ ਹੈ ਜਿਹੜਾ ਲਟਕਦਾ ਪਿਆ ਆ। ਤੇ ਅੱਗੇ ਆਪਾਂ ਗੱਲ ਕਰਦੇ ਕਿ ਪੰਜਾਬ ਦੇ ਵਿੱਚ ਇੱਕ ਜੀ ਬੁੱਕ ਰਿਲੀਜ਼ ਹੋਈ ਆ। ਉਹ ਬੁੱਕ ਰਿਲੀਜ਼ ਨੇ ਬਹੁਤ ਸਾਰੇ ਪੋਲ ਖੋਲ੍ਹੇ ਆ ਕਿ ਇਲਾਜ ਦੇ ਨਾਂ ਤੇ ਲੋਕਾਂ ਦੀ ਲੁੱਟ ਖਸੁੱਟ ਕਿਵੇਂ ਹੁੰਦੀ ਆ। ਡਾਕਟਰ ਆਰ ਕੁਮਾਰ ਨੇ ਜੀ, ਉਹਨਾਂ ਦੀ ਕਿਤਾਬ ਜਿਹੜੀ ਰਿਲੀਜ਼ ਹੋਈ ਆ, ਇਹਦਾ ਨਾਮ ਹੈਗਾ ਜੀ ਐਥੀਕਲ ਹੈਲਥ ਕੇਅਰ ਇਨ ਇੰਡੀਆ। ਇਹਦੇ ਵਿੱਚ ਜਿਹੜੇ ਜੀ ਬੜੇ ਵੱਡੇ ਖੁਲਾਸੇ ਕੀਤੇ ਗਏ ਆ। ਦੇਸ਼ ਦੇ ਵਿੱਚ ਚੱਲ ਰਹੀਆਂ ਮੈਡੀਕਲ ਲੈਬੋਰਟਰੀਜ਼ ਵਿੱਚੋਂ 99% ਤੋਂ ਵੱਧ ਗੈਰ ਕਾਨੂੰਨੀ ਨੇ ਔਰ ਸਿਰਫ 0.45% ਲੈਬੋਰਟਰੀਆਂ ਦੇ ਕੋਲੇ ਭਾਰਤ ਸਰਕਾਰ ਦੀ ਐਕ੍ਰੀਡੇਸ਼ਨ ਹੈ ਔਰ 1 ਲੱਖ ਦੇ ਕਰੀਬ ਡਾਇਗਨੋਸਟਿਕ ਸੈਂਟਰਾਂ ਦੇ ਵਿੱਚੋਂ ਅੱਧੇ ਤੋਂ ਵੱਧ ਮੈਡੀਕਲ ਕੌਂਸਲ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਨੇ ਔਰ ਮਰੀਜ਼ ਭੇਜਣ ਵਾਲਿਆਂ ਨੂੰ ਕਮਿਸ਼ਨ ਦੇਣ ਦੇ ਰੁਝਾਨ ਦੇ ਨਾਲ ਇਲਾਜ ਦੁੱਗਣੇ ਤੋਂ ਵੀ ਵੱਧ ਮਹਿੰਗਾ ਹੋਇਆ ਤੇ ਆਮ ਜਨਤਾ ਵਾਧੂ ਟੈਸਟਾਂ ਦੇ ਬੋਝ ਦੇ ਹੇਠ ਜਿਹੜੀ ਆ ਉਹ ਦੱਬੀ ਜਾ ਰਹੀ ਹੈ। ਇਹ PGI ਤੋਂ ਰਿਟਾਇਰਡ ਡਾਕਟਰ ਨੇ ਜੀ ਆਰ ਕੁਮਾਰ, ਜਿਨ੍ਹਾਂ ਦੀ ਐਥੀਕਲ ਹੈਲਥ ਕੇਅਰ ਇਨ ਇੰਡੀਆ ਦੇ ਨਾਲ ਜਿਹੜੀ ਕਿਤਾਬ ਆ ਇਹ ਰਿਲੀਜ਼ ਹੋਈ ਔਰ ਬੜੇ ਕੌੜੇ ਸੱਚ ਜਿਹੜੇ ਆ ਇਸ ਦੇ ਵਿੱਚ ਇਸ ਕਿਤਾਬ ਦੇ ਵਿੱਚ ਉਹਨਾਂ ਡਾਕਟਰ ਨੇ ਜਿਹੜੇ ਆ ਉਹ ਦੱਸਿਆ। ਉਹਨਾਂ ਨੇ ਕਿਹਾ ਕਿ ਜਣੇਪੇ ਸੰਬੰਧੀ ਆਪਰੇਸ਼ਨ ਕਰਨ ਦੀ ਕਾਹਲ ਪੈਸੇ ਦੇ ਲਾਲਚ ਦੇ ਵਿੱਚੋਂ ਨਿਕਲਦੀ ਆ। ਨਕਲੀ ਅੰਗ ਪਾਉਣ ਦੇ ਆਪਰੇਸ਼ਨਾਂ ਦੇ ਵਿੱਚ ਡਾਕਟਰਾਂ ਨੂੰ ਮੋਟੀ ਕਮਾਈ ਹੁੰਦੀ ਹੈ ਤੇ ਦਿਲ ਦੇ ਇਲਾਜ ਸੰਬੰਧੀ
ਵੱਡੇ ਪੱਧਰ ਦੇ ਉੱਤੇ ਜਿਹੜੇ ਸਟੈਂਟ ਪਾਏ ਜਾਂਦੇ ਆ, ਇਹ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਇਹ ਲਾਗਤ ਮੁੱਲ ਤੋਂ 6 ਗੁਣਾ ਤੋਂ ਵੀ ਵੱਧ ਮੁੱਲ ਤੇ ਜਿਹੜੇ ਆ ਉਹ ਪਾਏ ਜਾਂਦੇ ਆ। ਔਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਸੰਬੰਧੀ ਉਹਨਾਂ ਨੇ ਬੜੀ ਤਿੱਖੀ ਭਾਸ਼ਾ ਜਿਹੜੀ ਵਰਤੀ ਆ। ਉਹਨਾਂ ਨੇ ਕਿਹਾ ਕਿ ਕੰਪਨੀਆਂ ਵੱਲੋਂ ਡਾਕਟਰਾਂ ਨੂੰ ਖੁਸ਼ ਕਰਨ ਲਈ ਦਿੱਤੇ ਜਾ ਰਹੇ ਤੋਹਫੇ ਇਸ ਤੋਂ ਵੱਖਰੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਦਹਾਕੇ ਦੇ ਦੌਰਾਨ ਡਾਕਟਰਾਂ ਦੀ ਅਲਗਰਜ਼ੀ ਦੇ ਕੇਸਾਂ ਦੇ ਵਿੱਚ 400 ਗੁਣਾ ਵਾਧਾ ਹੋਇਆ ਔਰ ਡਾਕਟਰਾਂ ਦੀ ਅਣਗਹਿਲੀ ਕਰਕੇ ਪਿਛਲੇ 10 ਸਾਲਾਂ ਦੇ ਵਿੱਚ 98,000 ਮਰੀਜ਼ ਮੌਤ ਦੇ ਮੂੰਹ ਦੇ ਵਿੱਚ ਜਿਹੜਾ ਜੀ ਉਹ ਪਏ ਆ। ਔਰ ਕਿਤਾਬ ਦੇ ਵਿੱਚ ਇੱਕ ਵਿਦੇਸ਼ੀ ਅਧਿਐਨ ਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਜੀ ਕਿ ਕਈ ਹਸਪਤਾਲ ਮਰੀਜ਼ਾਂ ਤੋਂ ਬਿੱਲ ਤੇ 15% ਸਰਵਿਸ ਟੈਕਸ ਲੈਣ ਲੱਗੇ, ਜਿਹੜਾ ਕਿ ਗੈਰ ਕਾਨੂੰਨੀ ਹੈ। ਇਹ ਜਿਹੜੀ ਕਿਤਾਬ ਕੱਲ ਅਜੇ ਰਿਲੀਜ਼ ਹੋਈ ਹੈ ਜੀ, ਐਥੀਕਲ ਹੈਲਥ ਕੇਅਰ ਇੰਡੀਆ, ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਜਿਹੜੀ ਆ ਉਹ ਆ ਸਕਦੀ ਆ ਔਰ ਕਈ ਖੁਲਾਸੇ ਇਹਦੇ ਵਿੱਚ ਇਸ ਕਿਤਾਬ ਦੇ ਰਾਹੀਂ ਜਿਹੜੇ ਹੋ ਸਕਦੇ ਨੇ, ਕਿਉਂਕਿ ਖੁਦ ਇਹਨੂੰ ਲਿਖਣ ਵਾਲੇ ਜਿਹੜੇ ਉਹ PGI ਤੋਂ ਰਿਟਾਇਰ ਨੇ ਤੇ ਉਹਨਾਂ ਨੇ ਉਮਰ ਦਾ ਬਹੁਤਾ ਸਮਾਂ ਜਿਹੜਾ ਜੀ ਇਸ ਕਿੱਤੇ ਦੇ ਨਾਲ ਲੰਘਾਇਆ ਔਰ ਲੋਕਾਂ ਦੇ ਉਹ ਨੇੜੇ ਰਹੇ ਨੇ। ਇੱਕ ਡਾਕਟਰ ਦੇ ਵੱਲੋਂ ਇਸ ਤਰ੍ਹਾਂ ਦੇ ਖੁਲਾਸੇ ਕੀਤੇ ਜਾਣੇ ਇਹ ਕਿਸੇ ਵੀ ਹਾਲਤ ਦੇ ਵਿੱਚ ਗਲਤ ਨਹੀਂ ਹੋ ਸਕਦੇ ਜੀ, ਕਿਉਂਕਿ ਜੇ ਤਾਂ ਕੋਈ ਆਮ ਬੰਦਾ ਉਠਾਵੇ ਤਾਂ ਕਿਹਾ ਜਾ ਸਕਦਾ ਜੀ ਕਿ ਕਿੰਤੂ ਪ੍ਰੰਤੂ ਕਰਦਾ, ਪਰ ਇੱਕ ਡਾਕਟਰੀ ਕਿੱਤੇ ਦੇ ਨਾਲ ਜੁੜੇ ਹੋਏ ਜਿਹੜੇ ਨੇ ਜੀ ਉਹ ਜੇ ਇਸ ਤਰ੍ਹਾਂ ਦੇ ਇਸ਼ੂ ਖੜੇ ਕਰ ਰਹੇ ਨੇ ਤਾਂ ਕੁਝ ਸੱਚਾਈ ਤਾਂ ਹੋਊਗੀ ਜੀ। ਨਹੀਂ, ਸੱਚਾਈ ਹੋਊਗੀ ਜੀ ਸਾਰੀ। ਬਹੁਤਾ ਕੁਛ ਇਸੇ ਤਰ੍ਹਾਂ ਕੀਤਾ ਜਾਂਦਾ, ਕਾਫੀ ਟਾਈਮ ਤੋਂ ਕੀਤਾ ਜਾਂਦਾ। ਤੇ ਅੱਗੇ ਆਪਾਂ ਗੱਲ ਕਰਦੇ ਸੋਸ਼ਲ ਮੀਡੀਆ ਦੀ, ਜਿਸ ਨੂੰ ਭੰਡਿਆ ਜਾਂਦਾ ਸੀ ਸੱਤਾਧਾਰੀ ਪਾਰਟੀ ਵੱਲੋਂ। ਇਸ ਨੂੰ ਕੌਣ ਪੁੱਛਦਾ, ਇਸ ਨੂੰ ਕੌਣ ਦੇਖਦਾ ਆ। ਤੇ ਹੁਣ ਇਹ ਪਤਾ ਲੱਗਾ ਆ ਕਿ ਅਕਾਲੀ ਤੇ ਭਾਜਪਾ ਸਰਕਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਲੱਖਾਂ ਰੁਪਏ ਖਰਚੇ। ਬਿਲਕੁਲ ਜੀ, ਇੱਕ ਗੱਲ ਜਿਹੜੀ ਪ੍ਰਚਾਰੀ ਜਾਂਦੀ ਰਹੀ ਆ ਪਿਛਲੇ ਕੁਝ ਸਮੇਂ ਤੋਂ ਕਿ ਇਹਦੀ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਕੁਝ ਲੋਕ ਜਿਹੜੇ ਆ ਉਹ ਚੇਂਜ ਲਿਆਉਣ ਦੇ ਯਤਨਾਂ ਦੇ ਵਿੱਚ ਨੇ, ਜਦੋਂ ਕਿ ਚੇਂਜ ਜਿਹੜੀ ਆ ਸੋਸ਼ਲ ਮੀਡੀਆ ਦੇ ਰਾਹੀਂ ਨਹੀਂ ਆਉਣੀ ਜਾਂ ਸੋਸ਼ਲ ਮੀਡੀਆ ਦਾ ਜਿਹੜਾ ਆਧਾਰ ਹੈ ਉਹ ਖਤਮ ਕਰਨ ਦੇ ਵਾਸਤੇ ਨਕਲੀ ਖਬਰਾਂ ਦਾ ਸਹਾਰਾ ਜਿਹੜਾ ਜੀ ਬੜੇ ਵੱਡੇ ਪੱਧਰ ਦੇ ਉੱਤੇ ਲਿਆ ਗਿਆ ਤਾਂ ਕਿ ਇਹਦਾ ਜਿਹੜਾ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਉਸ ਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ। ਇਹ ਕੰਮ ਜਿਹੜਾ ਸੀਗਾ ਜੀ ਉਹ ਸੱਤਾਧਾਰੀ ਧਿਰ ਨੇ ਬਹੁਤਾ ਕੀਤਾ, ਪਰ ਇਹਦਾ ਇੱਕ ਦੂਜਾ ਪੱਖ ਇਹ ਆ ਕਿ ਇਹਦੀ ਅਹਿਮੀਅਤ ਜਿਹੜੀ ਆ ਉਹ ਸੱਤਾਧਾਰੀ ਧਿਰ ਨੇ ਵੀ ਸਮਝੀ। ਬਾਕੀ ਜਿਹੜੀਆਂ ਧਿਰਾਂ ਸੀ ਉਹ ਤਾਂ ਇਹਦਾ ਇਸਤੇਮਾਲ ਕਰ ਹੀ ਰਹੀਆਂ ਸੀਗੀਆਂ। ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਪ੍ਰਚਾਰ ਦੇ ਵਾਸਤੇ ਜੀ ਸਿਰਫ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਦਾ ਸਹਾਰਾ ਨਹੀਂ ਲਿਆ, ਬਲਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਲੱਖਾਂ ਰੁਪਈਏ ਜਿਹੜੇ ਉਹ ਖਰਚ ਕੀਤੇ। ਜਿਹੜੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜਾਣਕਾਰੀ ਉਹਦੇ ਮੁਤਾਬਕ ਪੰਜਾਬ ਨੇ ਸਿਰਫ 8 ਮਹੀਨਿਆਂ ਦੇ ਵਿੱਚ ਮਾਰਚ 16 ਤੋਂ ਲੈ ਕੇ ਅਕਤੂਬਰ 16 ਤੱਕ ਜਿਹੜੇ ਆ ਜੀ ਉਹ 58 ਲੱਖ ਰੁਪਈਏ 58 ਲੱਖ 82,000 ਤਕਰੀਬਨ 59 ਲੱਖ ਰੁਪਈਆ ਜਿਹੜਾ ਜੀ ਉਹ ਫੇਸਬੁੱਕ ਤੇ ਗੂਗਲ ਦੇ ਪ੍ਰਚਾਰ ਦੇ ਉੱਤੇ ਖਰਚੇ, ਜਿਹਦੇ ਵਿੱਚੋਂ ਤਕਰੀਬਨ 42 ਲੱਖ ਰੁਪਈਆ ਗੂਗਲ ਤੇ 18 ਲੱਖ ਰੁਪਈਆ ਫੇਸਬੁੱਕ ਦੇ ਉੱਤੇ ਪ੍ਰਚਾਰ ਕਰਨ ਦੇ ਵਾਸਤੇ ਜਿਹੜਾ ਜੀ ਉਹ ਲੱਗਿਆ। ਵਿਧਾਨ ਸਭਾ ਚੋਣਾਂ ਦੇ ਦੌਰਾਨ ਸੋਸ਼ਲ ਮੀਡੀਆ ਜਿਹੜਾ ਸੀਗਾ ਜੀ ਉਹ ਬਹੁਤ ਸਰਗਰਮ ਰਿਹਾ। ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਬਾਦਲ ਸਰਕਾਰ ਦੇ ਵਿਰੁੱਧ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਤੇ ਕਈ ਤਰ੍ਹਾਂ ਦੇ ਟੋਟਕੇ ਚਲਾਏ ਗਏ। ਕਈ ਪਾਰਟੀਆਂ ਨੇ ਪ੍ਰਾਈਵੇਟ ਕੰਪਨੀਆਂ ਨੂੰ, ਵਿਰੋਧੀ ਪਾਰਟੀਆਂ ਤੇ ਉਹਨਾਂ ਦੇ ਆਗੂਆਂ ਦੇ ਵਿਰੁੱਧ ਦਿਲ ਖਿੱਚਵੇਂ ਜਿਹੜੇ ਟੋਟਕੇ ਲਿਖਣ ਦੇ ਠੇਕੇ ਵੀ ਦਿੱਤੇ ਔਰ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਵਿਰੁੱਧ ਹੋ ਰਹੇ ਪ੍ਰਚਾਰ ਦੀ ਵਰਤੋਂ ਦੇ ਵਾਸਤੇ ਇਹਨਾਂ ਸੋਸ਼ਲ ਸਾਈਟਸ ਦੀ ਵਰਤੋਂ ਜਿਹੜੀ ਸੀ ਉਹ ਕਰਨੀ ਪਈ ਸਰਕਾਰ ਨੂੰ ਵੀ। ਇਹ ਕਿਹਾ ਜਾਂਦਾ ਜੀ ਕਿ ਜਿਹੜੇ ਵੱਡੇ ਵੱਡੇ ਨੇਤਾ ਸੀਗੇ ਉਹਨਾਂ ਦੇ ਵਾਸਤੇ ਲਾਈਕਸ ਜਿਹੜੀਆਂ ਸੀਗੀਆਂ ਉਹ ਮੁੱਲ ਲਈਆਂ ਗਈਆਂ ਔਰ ਜੇ ਕਿਉਂਕਿ ਪਤਾ ਲੱਗ ਜਾਂਦਾ ਜੀ ਕਿ ਤੁਸੀਂ ਕਿਸੇ ਦੇ ਪੇਜ ਦੇ ਉੱਤੇ ਜਾਓ, ਵੱਡੇ ਨੇਤਾ ਦੇ ਪੇਜ ਦੇ ਉੱਤੇ ਜਾਣਾ, ਚਲੋ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪੇਜ ਦੇ ਉੱਤੇ ਚਲੇ ਜਾਣਾ ਕਿ ਕਿੱਥੋਂ ਕਿਹੜੀ ਜਗ੍ਹਾ ਤੋਂ ਉਹਨਾਂ ਨੂੰ ਲਾਈਕਸ ਜਿਹੜੀਆਂ ਜ਼ਿਆਦਾ ਮਿਲੀਆਂ ਨੇ ਤੇ ਕੁਝ ਉਹ ਕੰਟਰੀਜ਼ ਦੇ ਨਾਮ ਵੱਧ ਚੜ ਕੇ ਸਾਹਮਣੇ ਆਉਣਗੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਵਸੋਂ ਹੀ ਹੈ ਨਹੀਂ ਗੀ, ਉੱਥੋਂ ਜਿਹੜੇ ਲਾਈਕਸ ਨੇ ਬਹੁਤੇ ਲਏ ਗਏ ਨੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਇਹ ਪੈਸਾ ਜਿਹੜਾ ਉਹ ਪੰਜਾਬ ਦੇ ਖਜ਼ਾਨੇ ਦਾ ਖਰਚ ਕੀਤਾ ਗਿਆ। ਸਿੱਧੇ ਅਸਿੱਧੇ ਢੰਗ ਦੇ ਨਾਲ ਜਿਹੜੀ ਸਰਕਾਰ ਸੀਗੀ ਉਹਨੇ ਵੀ ਇਹ ਮੰਨ ਲਿਆ ਕਿ ਸੋਸ਼ਲ ਮੀਡੀਆ ਦੀ ਆਪਣੀ ਪਾਵਰ ਹੈ ਤੇ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਇਗਨੋਰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨਾਂ ਕੰਟਰੀਆਂ ਤੋਂ ਲਾਈਕਸ ਆਏ ਆ ਜਿੱਥੇ ਕੋਈ ਪੰਜਾਬੀ ਘੱਟ ਵੱਸਦੇ, ਸ਼ਾਇਦ ਇਹਨਾਂ ਨੇ ਉੱਥੇ ਵੀ ਸ਼ਾਇਦ ਰਿਹਾਇਸ਼ ਕਰਨੀ ਹੋਵੇ, ਇਹ ਵੀ ਹੋ ਸਕਦਾ ਆ। ਤੇ ਅੱਗੇ ਆਪਾਂ ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ ਕਿ ਉੱਥੇ ਲੀਡਰ ਇੱਕ ਦੂਸਰੇ ਉੱਪਰ ਦੂਸ਼ਣਬਾਜ਼ੀ ਤੇ ਉਤਰੇ। ਬਿਲਕੁਲ ਜੀ, ਉੱਤਰ ਪ੍ਰਦੇਸ਼ ਦੀਆਂ ਜਿਹੜੀਆਂ ਚੋਣਾਂ ਨੇ ਜੀ ਉਹ ਆਪਣੇ ਹੌਲੀ ਹੌਲੀ ਆਖਰੀ ਪੜਾਅ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਨੇ।
ਅੱਧਿਓਂ ਵੱਧ ਜਿਹੜਾ ਜੀ ਹੋ ਚੁੱਕੀਆਂ ਨੇ। ਚੌਥੇ ਗੇੜ ਦੀਆਂ ਵੋਟਾਂ ਪੈ ਗਈਆਂ। ਚੌਥੇ ਗੇੜ ਦੀਆਂ ਵੋਟਾਂ ਦੇ ਵਿੱਚ ਕੋਈ 61-61% ਜਿਹੜੀ ਆ ਜੀ ਉਹ ਵੋਟਿੰਗ ਪੋਲ ਹੋਈ ਆ। ਤਕਰੀਬਨ ਬਹੁਤੇ ਗੇੜਾਂ ਦੇ ਵਿੱਚ ਵੋਟਿੰਗ ਪਰਸੈਂਟੇਜ ਜਿਹੜਾ ਜੀ ਇਹਦੇ ਨੇੜੇ ਤੇੜੇ ਰਿਹਾ, ਜਿਹਦੇ ਕਰਕੇ ਇਹ ਸਮਝਿਆ ਜਾ ਰਿਹਾ ਕਿ ਜਿਹੜੀ ਐਂਟੀ ਇਨਕੰਬੈਂਸੀ ਆ, ਜਿਵੇਂ ਉਹ ਸਿਰ ਚੜ੍ਹ ਕੇ ਬੋਲਦੀ ਆ, ਉੱਦਾਂ ਕੋਈ ਬੋਲਣ ਵਾਲੀ ਗੱਲ ਇਹਦੀ ਵਿੱਚੋਂ ਦਿਸੀ ਨਹੀਂ ਆ। ਜਿਉਂ-ਜਿਉਂ ਯੂਪੀ ਚੋਣਾਂ ਦਾ ਦੰਗਲ ਜਿਹੜਾ ਜੀ ਉਹ ਅੱਗੇ ਵੱਧ ਰਿਹਾ, ਤਿਉਂ-ਤਿਉਂ ਜਿਹੜੇ ਨੇਤਾ ਨੇ ਉਹਨਾਂ ਦੇ ਰੰਗ ਬਿਰੰਗੇ ਬਿਆਨ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ। ਬਹੁਜਨ ਸਮਾਜ ਪਾਰਟੀ ਦੀ ਆਗੂ ਬੀਬੀ ਮਾਇਆਵਤੀ ਹੋਰਾਂ ਨੇ ਇਹ ਗੱਲ ਕਹੀ ਹੈ ਜੀ ਕੱਲ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਨੇ ਅਮਿਤ ਸ਼ਾਹ ਹੋਰੀ, ਉਹ ਸਭ ਤੋਂ ਵੱਡੇ ਕਸਾਬ ਹੈ ਭਾਰਤ ਦੇ। ਭਾਵ ਕਿ ਕਸਾਬ ਦਾ ਮਤਲਬ ਜੀ ਜਿਹੜਾ ਅੱਤਵਾਦੀ ਫੜਿਆ ਗਿਆ ਸੀਗਾ ਜਦੋਂ ਮੁੰਬਈ ਦੇ ਉੱਤੇ ਹਮਲਾ ਹੋਇਆ, ਉਹਦੇ ਨਾਲ ਉਹਨਾਂ ਨੇ ਉਹਦੀ ਤਸ਼ਬੀਹ ਦਿੱਤੀ ਹੈ। ਉਹਨੇ ਕਿਹਾ ਕਿ ਅੱਜ ਆਪਣੇ ਮੁਲਕ ਦੇ ਵਿੱਚ ਅਮਿਤ ਸ਼ਾਹ ਤੋਂ ਵੱਡਾ ਕੋਈ ਕਸਾਬ ਨਹੀਂ ਹੋ ਸਕਦਾ, ਭਾਵ ਕਿ ਅੱਤਵਾਦੀ ਨਹੀਂ ਹੋ ਸਕਦਾ। ਬਸਪਾ ਮੁਖੀ ਨੇ ਜਿਹੜਾ ਜੀ ਇਹ ਬਿਆਨ ਦਿੱਤਾ ਜਿਹੜਾ ਕਿ ਕਾਫੀ ਬਾਅਦ ਦੇ ਵਿੱਚ ਕੰਟਰੋਵਰਸੀ ਲੈ ਗਿਆ, ਔਰ ਭਾਰਤੀ ਜਨਤਾ ਪਾਰਟੀ ਨੇ ਇਹਦਾ ਮੋੜਵਾਂ ਜਵਾਬ ਇਹ ਦਿੱਤਾ ਕਿ ਬਹੁਜਨ ਸਮਾਜ ਪਾਰਟੀ ਦੀ ਆਗੂ ਨੇ ਆਪਣਾ ਮਾਨਸਿਕ ਸੰਤੁਲਨ ਜਿਹੜਾ ਜੀ ਉਹ ਗਵਾ ਲਿਆ, ਜਿਹਦੀ ਮਿਸਾਲ ਉਹਦਾ ਇਹ ਬਿਆਨ ਹੈ। ਜਿਹੜੇ ਅਖਿਲੇਸ਼ ਯਾਦਵ ਨੇ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਦੇ ਦੌਰਿਆਂ ਦੀ ਜਿਹੜੀ ਹੈ ਜੀ ਉਹ ਆਲੋਚਨਾ ਕੀਤੀ ਆ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਹੋਰੀ ਐਡੇ ਉੱਚੇ ਅਹੁਦੇ ਤੇ ਬੈਠੇ ਨੇ ਤੇ ਉਹ ਬਹਿਸ ਬਸਈਆ ਕਰ ਰਹੇ ਨੇ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਨਾਲ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਜੇ ਦਮ ਹੈ ਤਾਂ ਉਹ ਵਿਕਾਸ ਦੇ ਮੁੱਦੇ ਦੇ ਨਾਲ ਉਹਨਾਂ ਦੀ ਖੁੱਲੀ ਬਹਿਸ ਜਿਹੜੀ ਆ ਉਹ ਕਰਨ। ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਹੋਰਾਂ ਦੇ ਤੇ ਇਹ ਦੋਸ਼ ਲਾਇਆ ਜੀ ਕਿ ਉਹ ਨਫ਼ਰਤ ਦੀ ਸਿਆਸਤ ਖੇਡ ਰਹੇ ਆ, ਔਰ ਸੱਪਾ ਕਾਂਗਰਸ ਗੱਠਜੋੜ ਮਗਰੋਂ ਉਹਨਾਂ ਦਾ ਹਾਸਾ ਕਿਤੇ ਗਵਾਚ ਹੀ ਗਿਆ। ਉਧਰ ਜਿਹੜੀ ਸਿਰਾ ਕੀਤਾ ਜੀ ਉਹ ਨਰਿੰਦਰ ਮੋਦੀ ਹੋਰਾਂ ਨੇ, ਕਿਉਂਕਿ ਪਿਛਲੇ ਦਿਨਾਂ ਤੋਂ ਇੱਕ ਲਫ਼ਜ਼ ਵਾਹਵਾ ਚਰਚਿਤ ਹੈ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ, ਉਹ ਹੈ ਗਧਾ, ਜਿਹਨੂੰ ਪੰਜਾਬੀ 'ਚ ਖੋਤਾ ਵੀ ਕਹਿੰਦੇ ਆ। ਤੋ ਐਕਚੁਅਲੀ ਜਿਹੜੇ ਅਖਿਲੇਸ਼ ਯਾਦਵ ਨੇ ਇਹਨਾਂ ਦੀ ਸ਼ੁਰੂਆਤ ਕੀਤੀ ਸੀਗੀ ਇਹਦੀ ਜਿਹੜਾ ਗੁਜਰਾਤ ਦੇ ਵਿੱਚ ਜਦੋਂ ਮੁੱਖ ਮੰਤਰੀ ਹੁੰਦੇ ਸਨ ਨਰਿੰਦਰ ਮੋਦੀ ਹੋਰੀ, ਤਾਂ ਉਸ ਸਮੇਂ ਅਮਿਤਾਭ ਬੱਚਨ ਇੱਕ ਐਡ ਕਰਦੇ ਹੁੰਦੇ ਸਨ। ਉਹਦੇ ਉੱਤੇ ਉਹਨਾਂ ਨੇ ਕਿੰਤੂ ਪਰੰਤੂ ਕਰਦਿਆਂ ਕਿਹਾ ਸੀਗਾ ਕਿ ਮੈਂ ਇਸ ਅਭਿਨੇਤਾ ਨੂੰ ਇਹ ਕਹੂੰਗਾ ਕਿ ਗੁਜਰਾਤ ਦੇ ਗਧਿਆਂ ਦੀ ਐਡਵਰਟਾਈਜ਼ਮੈਂਟ ਉਹ ਨਾ ਕਰੇ। ਗੁਜਰਾਤ ਦੇ ਮੁੱਖ ਮੰਤਰੀ ਨੇ ਇਹਦਾ ਜਵਾਬ ਦਿੱਤਾ ਸੀਗਾ, ਇਹ ਕਿਹਾ ਸੀਗਾ ਕਿ ਮੈਂ ਇਹਨਾਂ ਗਧਿਆਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ, ਭਾਵ ਕਿ ਅਖਿਲੇਸ਼ ਹੋਰਾਂ ਨੂੰ ਉਹਨਾਂ ਨੇ ਕਹਿ ਦਿੱਤਾ ਸੀਗਾ। ਹੁਣ ਪ੍ਰਧਾਨ ਮੰਤਰੀ ਹੋਰਾਂ ਨੇ ਇਸ ਲਫ਼ਜ਼ ਨੂੰ ਹੋਰ ਵਧਾਇਆ ਅੱਗੇ। ਕੱਲ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਸੀਗਾ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਅਖਿਲੇਸ਼ ਯਾਦਵ ਗਧਿਆਂ ਤੋਂ ਕਿਉਂ ਡਰਦਾ। ਉਹਨਾਂ ਨੇ ਇਹ ਗੱਲ ਕਹੀ, ਮੈਂ ਤਾਂ ਗਧੇ ਤੋਂ ਸਿੱਖਿਆ ਲੈਣਾ ਤੇ ਗਧੇ ਵਾਂਗੂ ਕੰਮ ਜਿਹੜਾ ਜੀ ਉਹ ਦਿੱਲੀ ਦੀਆਂ ਚੋਣਾਂ ਦੇ ਵਿੱਚ ਕਰ ਰਿਹਾ। ਸੋ ਉਹਨਾਂ ਦੀ ਇਹ ਜਿਹੜੀ ਬਹਿਸ ਹੈ ਗਧੇ ਵਾਲੀ, ਹੁਣ ਵੇਖਦੇ ਆ ਅੱਗੋਂ ਅਖਿਲੇਸ਼ ਹੋਰੀ ਇਹਨੂੰ ਗਾਂਹ ਵਧਾਉਂਦੇ ਨੇ ਜਾਂ ਇੱਥੇ ਹੀ ਛੱਡਦੇ ਨੇ। ਜੀ ਕਾਫੀ ਉਹ ਗਧਿਆਂ ਵਾਲੀ ਕਾਫੀ ਮਸ਼ਹੂਰ ਹੋਈ ਹੈ ਇਹਨਾਂ ਦੀ ਜੀ। ਤੇ ਆਪਾਂ ਅੱਗੇ ਗੱਲ ਕਰਦੇ ਹਾਂ ਜੀ। ਅਖੀਰਲਾ ਸਵਾਲ ਮੇਰਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਤੇ ਉਸ ਦੇ ਵਿੱਚ ਚੋਣ ਪ੍ਰਚਾਰ ਦਾ ਆਖਰੀ ਦਿਨ। ਬਿਲਕੁਲ ਜੀ, ਅੱਜ ਇਹ ਚੋਣ ਪ੍ਰਚਾਰ ਜਿਹੜਾ ਜੀ ਸਿਖਰ ਦੇ ਉੱਤੇ ਹੋਊਗਾ। 24 ਤਰੀਕ ਜਿਹੜੀ ਸਾਡੇ ਇੱਥੇ ਹੋ ਗਈ, 26 ਤਰੀਕ ਨੂੰ ਇਹ ਵੋਟਾਂ ਪੈਣੀਆਂ ਨੇ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ। ਔਰ ਇਸ ਵਾਰੀ ਜਿਹੜੀ 3 ਧਿਰੀਨੀ ਤਕਰੀਬਨ ਚੌਕੋਨੀ ਮੁਕਾਬਲਾ ਜਿਹੜਾ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਹੋ ਰਿਹਾ। ਜਿਹੜੇ ਪੰਥਕ ਮੁੱਦੇ ਨੇ ਉਹ ਬਹੁਤ ਜ਼ਿਆਦਾ ਨਹੀਂ ਉੱਭਰੇ। ਜਿਹੜੀ ਨਿੱਜੀ ਦੂਸ਼ਣਬਾਜ਼ੀ ਆ ਉਹ ਸਿਖਰ ਦੇ ਉੱਤੇ ਇੱਥੇ ਜਿਹੜੀ ਆ ਉਹ ਚੱਲ ਰਹੀ ਆ। ਇੱਥੇ ਪੰਜਾਬ ਦੇ ਵਿੱਚ ਉਪ ਮੁੱਖ ਮੰਤਰੀ ਦੇ OSD ਰਹੇ ਮਨਜਿੰਦਰ ਸਿੰਘ ਸਰਸਾ ਜਿਹੜੇ ਆ ਜੀ, ਉਹਨਾਂ ਨੇ ਕਿੰਤੂ ਪਰੰਤੂ ਕੀਤਾ ਹੈ ਜੀ। ਜਿਹੜੇ ਇੱਥੋਂ ਪੰਜਾਬ ਤੋਂ ਆਏ ਨੇਤਾ ਨੇ ਜਿਹੜੇ ਦਿੱਲੀ ਦੇ ਵਿੱਚ ਗਏ, ਉਹ ਜਿਹੜਾ ਚੋਣ ਪ੍ਰਚਾਰ ਕਰ ਰਹੇ ਨੇ, ਖਾਸ ਤੌਰ ਦੇ ਉੱਤੇ ਉਹਨਾਂ ਨੂੰ ਤਕਲੀਫ ਜਿਹੜੀ ਆ ਜੀ ਉਹ ਹੋਈ ਆ ਭਾਈ ਮੋਹਕਮ ਸਿੰਘ ਹੋਰਾਂ ਤੋਂ, ਭਾਈ ਰਣਜੀਤ ਸਿੰਘ ਹੋਰਾਂ ਤੋਂ। ਉਹਨਾਂ ਨੇ ਇਹ ਕਿਹਾ ਜੀ ਕਿ ਇਹ ਲੋਕ ਇੱਥੇ ਆ ਕੇ ਖਾਲਿਸਤਾਨ ਦਾ ਪ੍ਰਚਾਰ ਕਰ ਰਹੇ ਨੇ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਇਹ ਲੋਕਾਂ ਦੇ ਪੁੱਤ ਮਰਵਾਉਂਦੇ ਰਹੇ ਤੇ ਹੁਣ ਦਿੱਲੀ ਦੇ ਵਿੱਚ ਆ ਕੇ ਵੀ ਜਿਹੜਾ ਜੀ ਸਿੱਖ ਭਾਈਚਾਰੇ ਨੂੰ ਮਰਵਾਉਣਾ ਚਾਹੁੰਦੇ ਨੇ, ਜਿਹਦੇ ਕਰਕੇ ਇੱਥੇ ਇਹ ਚੋਣ ਪ੍ਰਚਾਰ ਕਰਨ ਆਏ ਨੇ। ਸਰਸਾ ਹੋਰੀ ਆਪ ਪੰਜਾਬ ਦੀ ਸਿਕਿਉਰਿਟੀ ਜਿਹੜੀ ਲਈ ਫਿਰਦੇ ਰਹੇ ਨੇ, ਦਿੱਲੀ ਦੇ ਹੋਣ ਦੇ ਬਾਵਜੂਦ ਇੱਥੇ ਸਰਕਾਰ ਦੇ ਵਿੱਚ ਉਹਨਾਂ ਨੂੰ OSD ਬਣਾਇਆ ਗਿਆ ਸੀਗਾ। ਸੋ ਇਹ ਮੁੱਦਾ ਜਿਹੜਾ ਜੀ ਕਿੱਥੋਂ ਉਹਨਾਂ ਨੇ ਇਹ ਕੱਢ ਲਿਆ, ਖਾਲਿਸਤਾਨ ਵਾਲਾ ਜਿਹੜਾ ਜੀ, ਇਹ ਸਮਝ ਤੋਂ ਪਰੇ ਵਾਲੀ ਗੱਲ ਆ। ਜਾਂ ਤੁਸੀਂ ਇਹ ਕਹਿ ਲਓ ਕਿ ਜਿਹੜੇ ਇਸ਼ੂ ਉੱਥੇ ਉੱਠ ਰਹੇ ਨੇ ਦਿੱਲੀ ਦੀਆਂ ਚੋਣਾਂ ਦੇ ਵਿੱਚ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਸਰਸਾ ਡੇਰੇ ਤੋਂ ਹਮਾਇਤ ਲੈਣ ਵਾਲੀ, ਇਹਨਾਂ ਇਸ਼ੂਜ਼ ਦਾ, ਇਹਨਾਂ ਮੁੱਦਿਆਂ ਦਾ ਉਹਨਾਂ ਕੋਲੇ ਜਵਾਬ ਹੈ ਨਹੀਂਗਾ,
ਜਿਹਦੇ ਕਰਕੇ ਉਹਨਾਂ ਦੇ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਜੀ ਕਿ ਆਹ ਗੱਲ ਉਹਨਾਂ ਕੋਲੇ ਰਹਿ ਗਈ ਤੇ ਇਹ ਇੱਥੇ ਆ ਕੇ ਜਿਹੜਾ ਜੀ ਖਾਲਿਸਤਾਨ ਦਾ ਪ੍ਰਚਾਰ ਕਰ ਰਹੇ ਨੇ, ਜਦੋਂ ਕਿ ਕਿਸੇ ਨੇਤਾ ਨੇ ਏਦਾਂ ਦੀ ਕੋਈ ਗੱਲ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਕੀਤੀ ਨਹੀਂ ਹੈ। ਸੋ ਅੱਜ ਜਿਹੜਾ ਜੀ ਆਖਰੀ ਦਿਨ ਹੋਊਗਾ, ਕੱਲ ਤੋਂ ਜਿਹੜਾ ਜੀ ਅੱਜ ਸ਼ਾਮ ਤੋਂ ਖੁੱਲ੍ਹਮ ਖੁੱਲ੍ਹਾ ਪ੍ਰਚਾਰ ਨਹੀਂ ਕੀਤਾ ਜਾ ਸਕੂਗਾ। ਜਿਹੜਾ ਇਹਦੇ ਪੁਖਤਾ ਪ੍ਰਬੰਧ ਨੇ ਉਹ ਕਰ ਲਏ ਗਏ ਨੇ ਜੀ। ਵੋਟਾਂ ਦੇ ਪਰਸੋਂ ਨੂੰ ਵੋਟਾਂ ਦਿੱਲੀ ਦੇ ਵਿੱਚ ਪੈਣਗੀਆਂ। ਬਿਲਕੁਲ ਜੀ, ਜਿਸ ਤਰ੍ਹਾਂ ਇਹਨਾਂ ਦੇ ਬਿਆਨ ਆ ਰਹੇ ਆ, ਤੁਸੀਂ ਦੱਸਿਆ ਹੀ ਆ, ਤੇ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀਗਾ, ਉਹਨਾਂ ਦੇ ਲਈ ਕੀ ਹਮਦਰਦੀ ਇਹਨਾਂ ਦੇ ਦਿਲਾਂ ਵਿੱਚ ਉਹ ਜ਼ਰੂਰ ਬਾਹਰ ਝਲਕਦੀ ਆ। ਅਖੀਰ ਵਿੱਚ ਅਜਨਾਮਾ ਕਿ ਲੱਗਣ ਲੱਗਾ ਕਰੰਟ ਜਿਹਾ ਆਗੂਆਂ ਨੂੰ, ਭਰਨੇ ਪਏ ਹੁਣ ਫਸੇ ਪਏ ਬਿੱਲ ਬੇਲੀ। ਲੱਗਣ ਲੱਗਾ ਕਰੰਟ ਜਿਹਾ ਆਗੂਆਂ ਨੂੰ, ਭਰਨੇ ਪਏ ਹੁਣ ਫਸੇ ਪਏ ਬਿੱਲ ਬੇਲੀ। ਘਰਾਂ ਕਈਆਂ ਦੀ ਪਈ ਹੁਣ ਬੁਝੀ ਬੱਤੀ, ਜਗ ਦੀ ਰੱਖਣ ਨੂੰ ਲਾ ਲਿਆ ਟਿੱਲ ਬੇਲੀ। ਪਾਵਰ ਕੌਮ ਨੇ ਆਖਿਆ ਫਿਰ ਜਗਣੀ, ਖਾਤੇ ਕਰੋ ਪਹਿਲਾਂ ਸਾਰੇ ਨਿੱਲ ਬੇਲੀ। ਪੈਸਾ ਖਰਚਣ ਦੀ ਨਹੀਂ ਸੀ ਜਾਚ ਸਿੱਖੀ, ਆਏ ਹੁਕਮ ਤਾਂ ਸਕਣ ਨਾ ਹਿੱਲ ਬੇਲੀ। ਅੱਗੇ ਲੋਕਾਂ ਦੇ ਵੰਨੀਓ ਝਾਕਦੇ ਸਨ, ਵਹਿੰਦੀ ਜਿੱਦਾਂ ਮੁਰਦਾਰ ਨੂੰ ਇੱਲ ਬੇਲੀ। ਅੱਗੇ ਲੋਕਾਂ ਦੇ ਵੰਨੀਓ ਝਾਕਦੇ ਸਨ, ਵਹਿੰਦੀ ਜਿੱਦਾਂ ਮੁਰਦਾਰ ਨੂੰ ਇੱਲ ਬੇਲੀ। ਹੁਣ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਔਖਾ, ਵੱਜਾ ਟੌਰ ਦੇ ਵਿੱਚ ਕੋਈ ਕਿੱਲ ਬੇਲੀ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਕੀ ਕੁਛ ਵਾਪਰਿਆ ਪੰਜਾਬ ਵਿੱਚ, ਭਾਰਤ ਵਿੱਚ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।